ਇਹ ਜਿਹੜਾ ਮੰਜ਼ਰ ਤੁਸੀਂ ਵੇਖ ਰਹੇ ਸੀ, ਇਸ ਮੰਜ਼ਰ ਦੇ ਪਿੱਛੇ ਕਹਾਣੀ ਬੜੀ ਸ਼ਾਨਦਾਰ ਹੈ। ਇਹ ਕਹਾਣੀ ਸ਼ੁਰੂ ਹੁੰਦੀ ਹੈ ਸਨ 47 ਤੋਂ ਪਹਿਲੇ, ਜਦੋਂ ਇੱਕ ਖਾਨਦਾਨ ਆਪਣੇ ਪੂਰੇ ਜੋਬਨ ਦੇ ਨਾਲ ਆਪਣੇ ਕਾਰੋਬਾਰ ਨੂੰ ਲੈ ਕੇ ਚੱਲ ਰਿਹਾ ਸੀ ਤੇ ਫਿਰ ਵੰਡ ਦੀ ਲਕੀਰ ਪੈ ਜਾਂਦੀ ਹੈ। ਵੰਡ ਦੀ ਲਕੀਰ ਤੋਂ ਪਹਿਲੇ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦੇ ਇੱਕ ਪਿੰਡ ਚੱਕ ਨੰਬਰ 117 ਗਾਫ ਬੇ ਦੇ ਵਿੱਚ ਦਰਸ਼ਨ ਸਿੰਘ ਦਿਓਲ ਦਾ ਖਾਨਦਾਨ ਮਿਹਨਤ ਮਜ਼ਦੂਰੀ ਕਰਕੇ ਆਪਣੀ ਥਾਂ ਤੇ ਵਾਹੀ ਬੀਜੀ ਕਰਕੇ ਪਿੰਡ ਦੇ ਵਿੱਚ ਇੱਕ ਹਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਤੇ ਉਸ ਤੋਂ ਬਾਅਦ ਸਨ 47 'ਚ ਵੰਡ ਪੈਂਦੀ ਹੈ ਤੇ ਵੰਡ ਤੋਂ ਬਾਅਦ ਉਹਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪੈਂਦਾ ਹੈ ਚੜ੍ਹਦੇ ਪੰਜਾਬ। ਪਰ ਸ਼ਾਇਦ ਵੰਡ ਕਰਨ ਵਾਲੇ ਕਾਲਿਆਂ ਕਿਰਦਾਰਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਦੌਰ ਆਏਗਾ ਜਦੋਂ ਵੰਡ ਦੀ ਇਹ ਲੀਕ ਜਿਹੜੀ ਹੈ ਇਹ ਬੇਮਾਇਨੀ ਜੀ ਹੋ ਕੇ ਰਹਿ ਜਾਏਗੀ। ਵੰਡ ਦੀ ਇਹ ਲੀਕ ਜਿਹੜੀ ਹੈ ਇਹਦੀ ਵੁਕਤ ਖਤਮ ਹੋ ਜਾਏਗੀ ਤੇ ਦੁਬਾਰਾ ਲੋਕ ਆਪਣਾ ਉਹੀ ਜੰਮਣ ਭੌਂ ਵੇਖਣ ਲਹਿੰਦੇ ਜਾਂ ਚੜ੍ਹਦੇ ਪੰਜਾਬ ਨੂੰ ਜਾਣਗੇ। ਤੇ ਦਰਸ਼ਨ ਸਿੰਘ ਦਿਓਲ ਦੀ ਫੈਮਿਲੀ, ਉਹਨਾਂ ਦੀਆਂ ਤਿੰਨੇ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੇ ਤਹੱਈਆ ਕੀਤਾ ਕਿ ਉਹ ਚੱਕ ਨੰਬਰ 117 ਗਾਫ ਬੇ, ਜਿਹੜਾ ਕਿ ਪਾਕਿਸਤਾਨ ਦੇ ਪੰਜਾਬ ਜ਼ਿਲ੍ਹਾ ਫੈਸਲਾਬਾਦ ਦਾ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਆਪਣੇ ਬਾਪ ਦਾਦਾ ਦੀ ਥਾਂ ਵੇਖ ਕੇ ਆਉਣਗੇ। ਸੋਸ਼ਲ ਮੀਡੀਆ ਦੇ ਰਾਹੀਂ ਤੇ ਮੁਖਤਲਿਫ ਪਲੇਟਫਾਰਮਸ ਤੇ ਵੀਡੀਓ ਵੇਖਣ ਤੋਂ ਬਾਅਦ ਦਰਸ਼ਨ ਸਿੰਘ ਦਿਓਲ ਦੀ ਫੈਮਿਲੀ ਨੇ ਫੈਸਲਾ ਕੀਤਾ ਕਿ ਉਹ ਆਪਣੇ ਬਾਪ ਦਾਦਾ ਦੀ ਥਾਂ ਵੇਖ ਕੇ ਆਉਣਗੇ। ਉਹਨਾਂ ਗਲੀਆਂ ਨੂੰ ਵੇਖ ਕੇ ਆਉਣਗੇ ਜਿੱਥੇ ਦਰਸ਼ਨ ਸਿੰਘ ਦਿਓਲ ਹੁਣੀ ਖੇਡਦੇ ਸੀ। ਉਹ ਜ਼ਮੀਨ ਦੇਖ ਕੇ ਆਉਣਗੇ ਜਿੱਥੇ ਉਹਨਾਂ ਦੇ ਬਾਪ ਦਾਦਾ ਵਾਹੀ ਬੀਜੀ ਕਰਦੇ ਸੀ। ਉਹ ਹਾਤਾ ਵੇਖ ਕੇ ਆਉਣਗੇ ਜਿਸ ਹਾਤੇ ਦੇ ਵਿੱਚ ਉਹ ਆਪਣੀ ਜ਼ਿੰਦਗੀ ਬਸਰ ਕਰਦੇ ਸੀ। ਤੇ ਫਿਰ ਇਸ ਫੈਮਿਲੀ ਨੇ ਆਪਣੇ ਇਸ ਇਰਾਦੇ ਨੂੰ ਹਕੀਕਤ 'ਚ ਬਦਲਣ ਦਾ ਫੈਸਲਾ ਕੀਤਾ। ਜਿਹੜੇ ਮੇਰੇ ਡੈਡੀ ਸੀ ਉਹਨਾਂ ਦਾ ਜੰਪਾਲ ਇੱਥੇ ਦਾ ਹੀ ਸੀਗਾ, ਆਪਣੇ 117 GB ਦਾ। 1924 ਦੇ ਵਿੱਚ ਜੁਲਾਈ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਪਿੱਛੇ ਇੱਕ ਵਾਰੀ ਆਉਣਾ ਇੱਥੇ ਜਦੋਂ ਹਾਈ ਸਕੂਲ ਗਏ ਆ ਤੇ ਉਹ ਆਪਣੇ ਇੱਕ ਬੈਸਟ ਫਰੈਂਡ ਦੀ ਗੱਲ ਕਰਦੇ ਹੁੰਦੇ ਸੀ, ਇੱਥੇ ਦਾ ਸੀਗਾ, ਇਕੱਠੇ ਹਾਕੀ ਖੇਡਦੇ ਰਹੇ। 11th ਪਲੇਅਰ ਕਹਿੰਦੇ ਹੁੰਦੇ 11th ਵਾਲੇ। ਹਾਂ ਤਾਂ ਬੜੀ ਖੁਸ਼ੀ ਨਾਲ ਉਹ ਗੱਲ ਸਾਂਝੀ ਕਰਦੇ ਹੁੰਦੇ। ਯਾਰ ਬੇਲੀ ਤੋਂ ਖਾਸ ਕਰਕੇ ਉਹ ਇੱਕ ਜਿਹੜਾ ਉਹਨਾਂ ਦਾ ਹਾਕੀ ਦਾ ਪਲੇਅਰ ਹੁੰਦਾ ਸੀ ਨਾ ਨਾਲ, ਉਹਦੇ ਬਾਰੇ ਤਾਂ ਬਹੁਤ ਵਾਰੀ ਗੱਲਾਂ ਸੁਣੀਆਂ। ਤੇ ਬਾਕੀ ਉੱਦਾਂ ਗੱਲ ਕਰਦੇ ਹੁੰਦੇ ਸੀ ਵੀ ਪਿੰਡ ਵੀ ਉੱਥੇ ਬਜ਼ੁਰਗਾਂ ਨੇ ਕਿੰਨੀ ਮਿਹਨਤ ਕੀਤੀ, ਕਿੱਦਾਂ ਤਰੱਕੀ ਕੀਤੀ, ਕੀ ਬਣਾ ਲਿਆ, ਇੱਦਾਂ ਦੀਆਂ ਗੱਲਾਂ ਬਾਤਾਂ ਕਾਫੀ ਉਹ। ਤੇ ਉਹ ਬਾਕੀ ਪਰਿਵਾਰ ਨੂੰ ਵੀ, ਨਿਆਣਿਆਂ ਨੂੰ, ਸਾਨੂੰ ਵੀ ਪ੍ਰੇਰਨਾ ਦਿੰਦੇ ਸੀ ਵੀ ਤੁਸੀਂ ਵੀ ਕੁਛ ਕਰੋ।
ਮੈਨੂੰ ਲੱਗਦਾ ਜਦੋਂ ਅਸੀਂ ਇੱਥੇ ਆਉਣ ਨੂੰ ਪ੍ਰਪੇਅਰ ਕਰਦੇ ਸੀ ਪਈ ਸਾਨੂੰ ਜ਼ਿਆਦਾ ਕਿਉਂ ਨਹੀਂ ਪਤਾ ਇਸ ਸਟੋਰੀ ਦੀ, ਤਾਂ ਅਸੀਂ ਸੋਚਿਆ ਪਈ ਟਾਈਮ ਹਾਰਡ ਹੋਣਾ ਸੀ, ਤਾਂ ਜਦੋਂ ਟਾਈਮ ਹਾਰਡ ਹੁੰਦਾ ਫਿਰ ਉਸ ਟਾਈਮ ਦੀਆਂ ਗੱਲਾਂ ਅਸੀਂ ਨਹੀਂ ਚੇਤਾ ਕਰਨਾ ਮੰਗਦੇ। ਸੋ ਯਾ ਪਰ ਮੈਨੂੰ ਲੱਗਦਾ ਪਈ ਸਾਡੀ ਪੰਜਾਬੀ ਕਲਚਰ ਦੀ ਆ ਹਿਸਟਰੀ ਆ, ਨਾਲੇ ਮੇਰੀ ਫੈਮਿਲੀ ਪਰਸਨਲ ਫੈਮਿਲੀ ਦੀ ਵੀ ਹਿਸਟਰੀ ਆ, ਸੋ ਸਿੱਖਣੀ ਚਾਹੀਦੀ। ਉਹਨਾਂ ਨੇ ਹਮੇਸ਼ਾ ਸਾਨੂੰ ਵੀ ਇਹ ਸਿਖਾਉਂਦੇ ਸੀ, ਬੱਚੇ ਪੜ੍ਹ ਕੇ ਕੁਝ ਬਣ ਜਾਓ। ਉਹਨਾਂ ਦਾ ਮੇਨ ਫੋਕਸ ਹੁੰਦਾ ਸੀ ਅਸੀਂ ਪੜ੍ਹਾਈ ਵੱਲ ਆਪਣਾ ਧਿਆਨ ਪੂਰਾ ਦੇਈਏ। ਹਮੇਸ਼ਾ ਸਾਨੂੰ ਹੁਣ ਈਵਨ ਅਸੀਂ ਸਾਡੇ ਕੋਲ ਸਭ ਕੁਝ ਸੀਗਾ ਪੰਜਾਬ ਵਿੱਚ, ਇੰਡੀਆ ਬਹੁਤ ਵਧੀਆ ਘਰ ਸੀ ਸਾਡਾ, ਪਰ ਉਹਨਾਂ ਦਾ ਡ੍ਰੀਮ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਅਮਰੀਕਾ 'ਚ ਭੇਜਣਾ। ਉਹਨਾਂ ਨੇ ਪੂਰੀ ਆਪਣੀ ਵਾਹ ਲਾ ਕੇ ਪਹਿਲਾਂ ਸਾਡੇ ਭਰਾ ਨੂੰ ਭੇਜਿਆ, ਫਿਰ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਲਿਆਇਆ। ਤੇ ਅੱਜ ਇਸ ਜਗ੍ਹਾ ਤੇ ਆ ਕੇ ਤਾਂ ਸਾਨੂੰ ਲੱਗਿਆ, ਫੀਲਿੰਗ ਹੋ ਰਹੀ ਕਿ ਸਾਡੇ ਡੈਡੀ ਸਾਨੂੰ ਦੇਖ ਰਹੇ ਆ ਆਸ-ਪਾਸ ਮਿਲ ਗਿਆ। ਇੱਦਾਂ ਲੱਗਦਾ ਕਿ ਇਹਨਾਂ ਖੇਤਾਂ ਵਿੱਚ ਉਹ ਕੰਮ ਕਰਦੇ ਹੋਣੇ ਆ, ਖੇਡਦੇ ਗਏ, ਆਈਸ ਜੱਸੀ ਉਹਨਾਂ ਦੀਆਂ ਸਾਰੀਆਂ ਅਫੈਕਸ਼ਨ ਉਹਨਾਂ ਦਾ ਦੇਖ ਰਹੇ ਆ। ਬੱਚਾ ਜਿਹੜਾ ਇੱਥੇ ਦੌੜਦਾ ਫਿਰਦਾ ਜਦੋਂ ਕੁਝ ਫੀਲ ਕਰਦਾ। ਹਾਂਜੀ, ਅਸੀਂ ਗਲੀਆਂ ਵਿੱਚੋਂ ਦੀ ਜਦੋਂ ਡਰਾਈਵ ਕਰਕੇ ਵੀ ਆ ਰਹੇ ਸੀ, ਇਹੀ ਕਹਿ ਰਹੇ ਸੀ ਕਿ ਇੱਥੇ ਗਲੀਆਂ ਵਿੱਚ ਡੈਡੀ ਇਹਨਾਂ ਗਲੀਆਂ 'ਚ ਇੱਥੇ ਸਾਈਕਲ ਚਲਾ ਕੇ ਸਕੂਲ ਜਾਂਦੇ ਸੀ। ਉਹ ਇੱਥੇ ਤੁਰੇ ਫਿਰੇ ਦਿਖਦੇ ਪਏ। ਤੇ ਰਸਤੇ ਵਿੱਚ ਗੰਨਿਆਂ ਦੇ ਇੰਨੇ ਖੇਤ ਸੀ, ਸਾਡੇ ਡੈਡ ਜੀ ਗੰਨਾ ਫਾਰਮ ਵਿੱਚ ਕੰਮ ਕਰਦੇ ਰਹੇ। ਉਹਨਾਂ ਨੂੰ ਬਹੁਤ ਪਿਆਰ ਸੀ ਐਗਰੀਕਲਚਰ ਨਾਲ। ਉਹਨਾਂ ਦਾ ਐਗਰੀਕਲਚਰ ਸਾਡੀਆਂ ਵੀ ਰੂਹਾਂ ਵਿੱਚ, ਮੈਨੂੰ ਖੁਦ ਬਹੁਤ ਪਿਆਰ ਹੈ। ਉਸੇ ਤਰ੍ਹਾਂ ਹੀ ਜੋ ਪਸੰਦ ਕਰਦੇ ਸੀ, ਸਾਨੂੰ ਸਾਰੀਆਂ ਚੀਜ਼ਾਂ ਨੂੰ ਬਹੁਤ ਉਹੀ ਅੱਗੇ ਫਿਰ ਤੁਹਾਡੀ ਫੈਮਿਲੀ ਬਾਈ ਪ੍ਰੋਫੈਸ਼ਨ ਵੀ ਅੱਜ ਵੀ ਉਹੀ ਹੈ। ਹਾਂਜੀ, ਕਿਸਾਨੀ ਤੋਂ ਨਹੀਂ ਟੁੱਟੀ। ਹਾਂਜੀ। ਮੇਰੇ ਜਿਹੜੇ ਪੁਰਾਣੇ ਸੀਗੇ ਜਨਰੇਸ਼ਨਲ ਐਨਸੈਸਟਰਸ, ਜੇ ਤੁਹਾਨੂੰ ਸ਼ੌਂਕ ਹੈਗਾ ਆ ਜਾਂ ਤੁਹਾਨੂੰ ਕੁਐਸਚਨ ਹੈਗੀ ਆ ਵੀ ਉਹ ਕਿੱਥੋਂ ਆਏ ਹੋਗੇ, ਉਹਨਾਂ ਦੀ ਕੀ ਰਹਿਣੀ ਬਹਿਣੀ ਹੋਵੇਗੀ, ਤੁਸੀਂ ਇਹ ਸੋਚੀ ਨਾ ਜਾਓ। ਜਿਵੇਂ ਤੁਸੀਂ ਕੋਈ ਫੁੱਲ ਬੀਜਦੇ, ਕੁਛ ਵੀ ਬੀਜਦੇ ਆ, ਕਈ ਗੱਲਾਂ ਆਪਾਂ ਸੋਚਦੇ ਰਹਿ ਜਾਈਦਾ ਆ, ਉਹਦੀਆਂ ਜੜ੍ਹਾਂ ਨਹੀਂ ਲੱਗਦੀਆਂ ਤਾਂ ਕੁਛ ਬਣਦਾ ਨਹੀਂਗਾ। ਪਰ ਜੇ ਤੁਸੀਂ ਉਹ ਸੋਚ ਕੇ ਉਹ ਬੀਜੋ ਆਪਣਾ, ਜੇ ਉਹ ਬੀਜ ਤੁਹਾਡੇ ਦਿਮਾਗ 'ਚ ਹੈਗਾ ਆ, ਉਹਨੂੰ ਪਾਣੀ ਦੇਵੋ, ਉਹਦੇ ਬਾਰੇ ਖੋਜ ਕਰੋ, ਉਹਦੇ ਬਾਰੇ ਤੁਸੀਂ ਐਨ ਚੰਗੀ ਤਰ੍ਹਾਂ ਧਿਆਨ ਦੇ ਨਾਲ, ਤੇ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਆ ਤੁਸੀਂ ਕੁਝ ਵੀ ਕਰ ਸਕਦੇ ਆ। ਹੁਣ ਇਹ ਜਿਹੜਾ ਬੀਜ ਸਾਡੇ ਹਿਤਪਾਲ ਤਾਂ ਮੇਰੇ ਮਨ ਵਿੱਚ 10 ਸਾਲ ਪਹਿਲਾਂ ਆਇਆ ਸੀਗਾ। ਹੌਲੀ ਹੌਲੀ ਆਈ ਗੈਸ ਅਸੀਂ ਸੋਚੀ ਗਏ ਤਾਂ ਉਹਨੂੰ ਪਾਣੀ ਲੱਗੀ ਗਿਆ, ਤਾਂ ਉਹਦੇ ਨਾਲ ਹੀ ਉਹਦੀਆਂ ਜੜ੍ਹਾਂ ਬਣ ਗਈਆਂ। ਤਾਂ ਅੱਜ ਉਹ ਦੇਖ ਲਓ ਉਹਦਾ ਫੁੱਲ ਖਿੜਿਆ ਆ। ਉਹ ਫੁੱਲ ਖਿੜ ਕੇ ਅਸੀਂ ਸਾਰੇ ਸਾਡੇ ਡੈਡ ਜੀ ਦੇ ਜ਼ਮੀਨ ਦੇ ਲਾਗੇ ਤਾਗੇ ਬੈਠੇ ਆ, ਗੱਲਾਂ ਬਾਤਾਂ ਕਰਦੇ ਆ। ਤੇ ਬਾਬਾ ਜੀ ਨੂੰ ਮੁਲਾਕਾਤ ਹੋਈ ਜਿਨ੍ਹਾਂ ਨਾਲ, ਉਹਨਾਂ ਦੀਆਂ ਗੱਲਾਂ ਸੁਣੀਆਂ ਆ, ਤਾਂ ਇਹਦੀ ਕੋਈ ਪ੍ਰਾਈਸ ਨਹੀਂ ਗੀ। ਸੋ ਜੇ ਤੁਹਾਡੇ ਸੀਗੇ ਕੋਈ ਭੈਣ ਭਰਾ, ਮਾਂ ਪਿਓ, ਬਾਬੇ ਦਾਦੇ ਜੋ ਵੀ ਹੈ ਜਿਹੜੇ ਇੱਥੇ ਸੀਗੇ, ਤਾਂ ਤੁਹਾਨੂੰ ਹੈਗਾ ਆ ਇੰਟਰਸਟ, ਦਿਲਚਸਪੀ ਆ ਤੁਹਾਨੂੰ, ਤਾਂ ਤੁਸੀਂ ਜ਼ਰੂਰ ਉਸ ਬੀਜ ਨੂੰ ਪਾਣੀ ਦੇਵੋ। ਤਾਂ ਇੱਥੇ ਆਵੋ ਤਾਂ ਤੁਸੀਂ ਮਹਿਸੂਸ ਕਰ ਸਕਦੇ ਹਾਂ ਜੋ ਅਸੀਂ ਐਕਚੁਅਲੀ ਲਫ਼ਜ਼ਾਂ 'ਚ ਪੂਰਾ ਦੱਸ ਵੀ ਨਹੀਂ ਸਕਦੇ ਵੀ ਅਸੀਂ ਕੀ ਇਸ ਵੇਲੇ ਫੀਲ ਕਰ ਰਹੇ ਹਾਂ। ਆਪਣੇ ਖਾਬ ਨੂੰ ਹਕੀਕਤ 'ਚ ਬਦਲ ਕੇ ਚੱਕ ਨੰਬਰ 117 ਗਾਫਵੇ ਦੇ ਵਿੱਚ ਇਹ ਫੈਮਿਲੀ ਆਈ। ਇਹਨਾਂ ਨੇ ਆ ਕੇ ਆਪਣੀ ਥਾਂ ਦੇ ਦਰਸ਼ਨ ਕੀਤੇ, ਇਹਨਾਂ ਨੇ ਆ ਕੇ ਉਹ ਹਾਤਾ ਵੇਖਿਆ, ਉਹ ਜ਼ਮੀਨ ਵੇਖੀ, ਉਹ ਥਾਵਾਂ ਵੇਖੀਆਂ ਜਿਸ ਥਾਂ ਦੇ ਉਹਨਾਂ ਦੇ ਬਾਪ ਦਾਦਾ ਸੀ ਕੰਮ ਕਰਦੇ ਸੀ।
ਉਹ ਥਾਵਾਂ ਵੇਖਣ ਤੋਂ ਬਾਅਦ ਬੜੇ ਇਮੋਸ਼ਨਲ ਸੀਨ ਸੀ। ਉਹਨਾਂ ਸੀਨਸ ਨੂੰ ਕੈਮਰੇ ਦੀ ਅੱਖ ਨੇ ਤੇ ਬੰਦ ਕਰ ਲਿਆ, ਪਰ ਉਹ ਇਮੋਸ਼ਨਲ ਸੀਨ ਬੇਸ਼ੱਕ ਵਾਗਿਓ ਪਾਰ ਹੋਵੇ ਜਾਂ ਵਾਗਿਓ ਇੱਧਰ ਹੋਣ, ਉਹ ਹਮੇਸ਼ਾ ਕਾਇਮ ਰਹਿਣਗੇ। ਇਹ ਕਹਾਣੀ ਇੱਕ ਸੀਖ ਦਿੰਦੀ ਏ। ਸੀਖ ਇਹ ਦਿੰਦੀ ਏ ਕਿ ਜੋ ਮਰਜ਼ੀ ਹੋ ਜਾਏ, ਆਪਣੀ ਮਿੱਟੀ ਨਾਲ ਜੁੜਤ ਤੇ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ। ਤੁਸੀਂ ਕਿੰਨੇ ਸਰਮਾਇਆਦਾਰ ਹੋ, ਤੁਹਾਡੇ ਕੋਲ ਕਿੰਨੀ ਦੌਲਤ ਏ, ਇਹ ਮਾਇਨੇ ਨਹੀਂ ਰੱਖਦਾ। ਤੁਹਾਡਾ ਅਸਲ ਕੀ ਏ, ਇਹ ਮਾਇਨੇ ਰੱਖਦਾ। ਤੁਸੀਂ ਕਿੱਥੋਂ ਉੱਠ ਕੇ ਆਏ ਹੋ, ਇਹ ਮਾਇਨੇ ਰੱਖਦਾ। ਤੇ ਦਰਸ਼ਨ ਸਿੰਘ ਦਿਓਲ ਦੀ ਇਹ ਤਿੰਨਾਂ ਪੀੜ੍ਹੀਆਂ ਨੇ ਇਹ ਸਾਬਤ ਕੀਤਾ ਕਿ ਅਸੀਂ ਆਪਣੇ ਪਿਛੋਕੜ ਨੂੰ, ਆਪਣੇ ਅਸਲ ਨੂੰ ਨਹੀਂ ਭੁੱਲੇ। ਇਸ ਤਰ੍ਹਾਂ ਦੀਆਂ ਲੱਖਾਂ ਕਹਾਣੀਆਂ ਨੇ, ਇਸ ਤਰ੍ਹਾਂ ਦੇ ਹਜ਼ਾਰਾਂ ਫੈਮਲੀਆਂ ਨੇ ਜਿਹੜੇ ਆਪਣਾ ਘਰ ਵੇਖਣਾ ਚਾਹੁੰਦੇ ਨੇ। ਲਹਿੰਦੇ ਪੰਜਾਬ 'ਚ ਬੇਸ਼ੱਕ ਵਸ ਰਹੇ ਹੋ ਜਾਂ ਚੜ੍ਹਦੇ ਪੰਜਾਬ 'ਚ ਵਸ ਰਹੇ ਹੋ, ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬਾਪ ਦਾਦਾ ਜਿਸ ਜ਼ਮੀਨ 'ਚ ਹਲ ਵਾਹ ਕੇ, ਜਿਸ ਜ਼ਮੀਨ ਦੇ ਵਿੱਚ ਮਿਹਨਤ ਕਰਕੇ ਉਹਨਾਂ ਨੇ ਆਪਣਾ ਇੱਕ ਮੁਕਾਮ ਬਣਾਇਆ, ਉਹਨਾਂ ਨੇ ਆਪਣੀ ਔਲਾਦ ਨੂੰ ਪ੍ਰਵਾਨ ਚੜਾਇਆ, ਉਹ ਥਾਵਾਂ ਵੇਖ ਸਕਣ। ਤੇ ਜਿਹੜੇ ਵੇਖ ਰਹੇ ਨੇ ਉਹ ਖੁਸ਼ਕਿਸਮਤ ਨੇ।